ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ NIA ਦੀਆਂ ਸਰਗਰਮੀਆਂ ਦੀ। ਤੜਕੇ ਫੇਰ ਪੰਜਾਬ ਤੇ ਹਰਿਆਣੇ ਦੇ ਕਈ ਇਲਾਕਿਆਂ ਦੇ ਵਿੱਚ NIA ਨੇ ਰੇਡ ਕੀਤੀ ਹੈ ਜੀ। ਹਾਂਜੀ, ਦੇਖੋ NIA ਨੇ ਜਿਹੜੀ ਰੇਡ ਕੀਤੀ ਆ ਉਹ ਲਾਰੈਂਸ ਦੇ ਜਿਹੜੇ ਕੋਈ ਸਾਥੀ ਹੈ ਉਹਨਾਂ ਤੇ ਕੀਤੀ ਹੈ। ਮਤਲਬ ਕਿ ਜੋ ਗਰੋਹਬਾਜ਼ੀ ਚ ਹੈਗੇ ਨੇ ਉਹਦੇ ਚ ਕਾਲਾ ਰਾਣਾ ਦਾ ਇੱਕ ਕਹਿੰਦੇ ਇੱਕ ਗੁਰਗਾ ਵੀ ਇਹਨਾਂ ਨੇ ਫੜਿਆ। ਲੁਧਿਆਣੇ ਦੇ ਵਿੱਚ ਵੀ ਰਵੀ ਰਾਜਗੜ੍ਹ ਇਹ ਵੀ ਵਾਂਟਡ ਚੱਲ ਰਿਹਾ ਹੈ। ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਵੀ ਰਵੀ ਰਾਜਗੜ੍ਹ ਜਿਹੜਾ ਹੈ ਉਹ ਵਾਂਟਡ ਆ, ਕਿਉਂਕਿ ਇੱਕ ਕਤਲ ਦੇ ਮੁਕੱਦਮੇ ਦੇ ਵਿੱਚ ਇਹ ਅੰਦਰ ਸੀ, ਪੈਰੋਲ ਤੇ ਆਇਆ ਸੀਗਾ, ਛੁੱਟੀ ਤੇ ਆਇਆ ਸੀ, ਮੁੜ ਕੇ ਭਗੌੜਾ ਹੋ ਗਿਆ ਤੇ ਇਹਦੇ ਘਰ ਦੂਸਰੀ ਵਾਰ ਰੇਡ ਵੱਜੀ। ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਰੇਡ ਵੱਜੀ ਆ। ਇਹ ਰੇਡਾਂ ਜਿਹੜੀਆਂ ਪਿਛਲੇ ਦਿਨੀ ਵੀ ਵੱਜੀਆਂ ਸੀਗੀਆਂ, ਤੁਹਾਨੂੰ ਯਾਦ ਹੋਏਗਾ, ਤਾਂ ਉਦੋਂ ਬਾਅਦ ਇੱਕ ਵਿਵਾਦ ਉੱਠਿਆ ਸੀਗਾ। ਵਿਵਾਦ ਇਉਂ ਉੱਠਿਆ ਸੀਗਾ ਕਿ ਕੁਝ ਵਕੀਲਾਂ ਤੇ ਵੀ ਰੇਡ ਵੱਜੀ ਸੀਗੀ, ਵਕੀਲਾਂ ਦਾ ਸਮਾਨ ਜ਼ਬਤ ਕਰ ਲਿਆ ਗਿਆ ਸੀਗਾ। ਖੈਰ, ਅੱਜ ਵੀ ਜਿਹੜੀ 5 ਸਟੇਟਾਂ ਦੇ ਵਿੱਚ 20 ਟਿਕਾਣਿਆਂ ਤੇ ਰੇਡ ਵੱਜੀ ਆ, ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਪੰਜਾਬ, ਰਾਜਸਥਾਨ। ਮਤਲਬ ਕਿ ਇਹ ਇੱਕ ਐਸਾ ਏਰੀਆ ਹੈ। ਮੈਂ ਤੁਹਾਨੂੰ ਨਾ ਇੱਕ ਵਿਚਲੀ ਗੱਲ ਦੱਸ ਦਿੰਦਾ ਜਿਹਦੇ ਨਾਲ ਤੁਹਾਨੂੰ ਕਲੀਅਰ ਹੋ ਜਾਏਗਾ। ਦਰਅਸਲ ਕੀ ਹੈ ਕਿ ਉੱਪਰੋਂ ਹੁਕਮ ਨੇ, ਉੱਪਰ ਤੋਂ ਹੁਣ ਭਾਵ ਤੁਸੀਂ ਸਮਝਦੇ ਹੋ ਕਿ ਸਟੇਟਾਂ ਇਹ ਜਿਹੜੀਆਂ ਖੁਫੀਆ ਏਜੰਸੀਆਂ ਨੇ ਤੇ ਜਿਹੜੀਆਂ ਕੌਮੀ ਖੁਫੀਆ ਏਜੰਸੀਆਂ ਉਹ ਦੋਨੇ ਹੀ NIA ਨੂੰ ਸਹਿਯੋਗ ਦੇਣਗੀਆਂ ਇਸ ਗੈਂਗਸਟਰ ਦੇ ਰੋਕਥਾਮ ਵਾਲੇ ਐਕਸ਼ਨਾਂ ਦੇ ਵਿੱਚ। ਹੁਣ ਤੁਸੀਂ ਇਸ ਗੱਲ ਨੂੰ ਬੜੇ ਸਰਲ ਢੰਗ ਨਾਲ, ਸਾਦੇ ਢੰਗ ਨਾਲ ਸਮਝ ਲਵੋ ਕਿ ਅਸਲ 'ਚ ਇਹ ਸਾਰਾ ਕੁਝ ਜਿਹੜਾ ਹੈ ਉਹ ਉਸੇ ਕਵਾਇਦ ਦਾ ਹਿੱਸਾ ਹੈ ਜਿਹੜੀ ਕਵਾਇਦ ਟੋਰੀ ਆ ਉਹਨਾਂ ਨੇ ਉੱਤੋਂ ਹੋਮ ਮਿਨਿਸਟਰੀ ਅਮਿਤ ਸ਼ਾਹ ਕਹਿ ਲਓ ਜਾਂ ਕਹਿ ਲਓ ਕਿ ਭਾਰਤ ਸਰਕਾਰ, ਉਹਨਾਂ ਦੇ ਸਖਤ ਆਦੇਸ਼ ਆ, ਸਖਤ ਹੁਕਮ ਆ। ਕਿਉਂਕਿ NIA ਦੇ ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਚੀਫ ਕੌਣ ਨੇ? ਚੀਫ ਗੁਪਤਾ ਸਾਹਿਬ ਨੇ, ਜਿਹੜੇ ਇੱਥੋਂ ਗਏ ਨੇ, DG ਰਹੇ ਨੇ ਜਿਹੜੇ। ਤਾਂ ਗੱਲ ਇਹ ਆ ਕਿ ਹੁਣ ਸਾਰੀਆਂ ਇਨਪੁਟਸ ਵਗੈਰਾ ਜੋ ਵੀ ਸ਼ੇਅਰ ਹੁੰਦੀ ਹੈ ਤਾਂ ਉਹ ਇਸ ਪੱਧਰ ਤੇ ਆ ਕਿ ਉਹਦੇ ਚ ਪੰਜਾਬ, ਹਰਿਆਣਾ, ਰਾਜਸਥਾਨ, UP, ਦਿੱਲੀ ਇਹ ਸਾਰੇ ਇਨਵੋਲਵ ਨੇ। ਤਾਂ ਇਹ ਸਾਫ਼ ਹੈ, ਸਪਸ਼ਟ ਆ। ਇਹਨੂੰ ਚਲੋ ਕੋਈ 2 ਦਿਨ ਬਾਅਦ, 4 ਦਿਨਾਂ ਬਾਅਦ ਰਿਕਾਰਡ ਤੇ ਆਉਂਦਾ, ਤੁਸੀਂ ਦੇਖ ਲਓਗੇ। ਹਾਲਾਂਕਿ ਇਹ ਪੁਖਤਾ ਹੈ ਕਿ ਉੱਤੋਂ ਸਾਰਾ ਕੁਝ ਇਹਨਾਂ ਨੂੰ ਹੁਕਮ ਦੇ ਰੂਪ ਦੇ ਵਿੱਚ ਪ੍ਰਾਪਤ ਹੋ ਚੁੱਕਾ ਹੈ ਕਿ ਤੁਸੀਂ ਰਲ ਮਿਲ ਕੇ NIA ਦੀ ਰਹਿਨੁਮਾਈ ਹੇਠ ਚੱਲਣਾ ਹੋਣਾ, ਕਿ ਕੇਸ ਦਰਜ ਇਹ ਕਰੇਗੀ, ਇੰਟਰੋਗੇਸ਼ਨ ਵੱਡੇ ਮਾਮਲੇ 'ਚ ਇਹ ਕਰੇਗੀ, ਸਾਰਾ ਕੁਝ ਆ। ਤਾਂ ਹੁਣ ਤੁਸੀਂ ਦੇਖੋ ਜਿੰਨੇ ਵੀ ਕੇਸ ਰਜਿਸਟਰਡ ਹੋ ਰਹੇ ਆ ਜਾਂ ਹੋਣਗੇ ਉਹ NIA ਹੀ ਕਰੇਗੀ। ਤਾਂ ਇਹ ਅੱਗੇ ਜਾਂਚ ਪੜਤਾਲ ਨੂੰ ਤੋਰ ਰਹੇ ਆ, ਇਹ ਲਿੰਕ ਲੱਭਣ ਦਾ ਯਤਨ ਕਰ ਰਹੇ ਆ ਕਿ ਅੱਤਵਾਦੀਆਂ ਦੇ ਨਾਲ ਲਿੰਕ ਨੇ ਤੇ ਗਾਂ ਟਾਰਗੇਟ ਕਿਲਿੰਗ ਹੋ ਸਕਦੀ ਹੈ। ਤਾਂ ਜਦੋਂ ਟਾਰਗੇਟ ਕਿਲਿੰਗ ਦਾ ਜ਼ਿਕਰ ਆਉਂਦਾ ਉਦੋਂ ਫਿਰ ਸਿੱਧਾ ਪੰਜਾਬ ਦਾ ਵੀ ਜ਼ਿਕਰ ਆ ਜਾਂਦਾ। ਤਾਂ ਐਸਾ ਕੁਝ ਬਣਾਇਆ ਜਾ ਰਿਹਾ ਹੈ। ਮਤਲਬ ਕਿ ਹੁਣ ਤੁਸੀਂ ਆਉਣ ਵਾਲੇ ਸਮੇਂ 'ਚ ਵੇਖੋਗੇ, ਚਾਹੇ ਕੋਈ ਛੋਟਾ ਹੈ ਚਾਹੇ ਕੋਈ ਮੋਟਾ ਹੈ, ਕਿਸੇ ਵੀ ਗੈਂਗ ਦੇ ਨਾਲ ਜੁੜਿਆ ਹੈ ਤਾਂ ਉਹਦੇ ਤੇ ਕੇਸ ਇਸੇ ਤਰ੍ਹਾਂ ਦਾ ਹੀ ਪਾਇਆ ਜਾਊਗਾ। ਖੈਰ, ਜਿਹੜੇ ਦੋਨੇ ਗਰੁੱਪ ਆਪਾਂ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਗਾਂ ਫਿਰ ਉਹਨਾਂ ਦੇ ਅਲਾਈਡ ਆ ਜਾਂਦੇ ਆ, ਹਰਿਆਣਾ, ਰਾਜਸਥਾਨ, ਇਹ ਸਾਰੇ ਜਿਹੜੇ 2 ਗਰੁੱਪ ਨੇ ਮੁੱਖ ਤੌਰ ਤੇ, ਇਹਨਾਂ ਦੋਨਾਂ ਗਰੁੱਪਾਂ ਦੇ ਖਿਲਾਫ NIA FIR ਦਰਜ ਕਰ ਚੁੱਕੀ ਆ। ਇੰਟਰਸਟਿੰਗ ਗੱਲ ਹੈ ਇਹ। ਤਾਂ ਜਦੋਂ ਦੋਨਾਂ ਗਰੁੱਪਾਂ ਦੇ ਨਾਲ ਇਸ ਤਰ੍ਹਾਂ ਡੀਲ ਕੀਤਾ ਜਾ ਰਿਹਾ ਤਾਂ ਫਿਰ ਤੁਸੀਂ ਦੇਖੋ ਨਾ NIA ਦੇ ਕੋਲ ਪਾਵਰ ਹੈ UAPA ਦੇ ਤਹਿਤ ਵੀ, ਕਿ ਕਿਸੇ ਵੀ ਬੰਦੇ ਨੂੰ, ਇੰਡੀਵਿਜੂਅਲ ਨੂੰ ਉਹ ਅੱਤਵਾਦੀ ਐਲਾਨ ਸਕਦੀ ਹੈ। ਮੈਂ ਤਦ ਕਹਿ ਰਿਹਾ ਵਾਂ ਜਿਸ ਤਰੀਕੇ ਨਾਲ NIA ਨੂੰ ਖੁੱਲਾ ਹੱਥ ਦਿੱਤਾ ਜਾ ਰਿਹਾ, ਫ੍ਰੀ ਹੈਂਡ ਦਿੱਤਾ ਜਾ ਰਿਹਾ, ਉੱਥੋਂ ਇਹ ਸਪਸ਼ਟ ਆ ਕਿ ਉੱਤੋਂ ਇਹਨਾਂ ਨੂੰ ਹੁਕਮ ਲੱਗ ਚੁੱਕੇ ਆ। ਤੇ ਰਹੀ ਗੱਲ, ਅੱਜ ਹੁਣੇ ਇੱਕ ਖਬਰ ਮਿਲ ਰਹੀ ਹੈ ਕਿ ਤਰਨਤਾਰਨ ਦੇ ਨੇੜੇ ਇੱਕ ਵਕੀਲ ਸਾਹਿਬ ਦੇ ਘਰ ਵੀ ਰੇਡ ਹੋਈ ਆ। ਹੁਣ ਵਕੀਲਾਂ ਦਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਮਾਮਲੇ 'ਚ ਕਨੈਕਸ਼ਨ ਆ, ਉਹ ਕਨੈਕਸ਼ਨ ਇਹ ਖੰਗਾਲਿਆ ਜਾ ਰਿਹਾ ਕਿ ਜਿਹੜੇ ਕੁਝ ਵਕੀਲ ਇਹਨਾਂ ਦੇ ਕੇਸ ਝਗੜ ਰਹੇ ਆ ਕਿ ਉਹ ਮਨੀ ਲਾਂਡਰਿੰਗ ਜਾਂ ਕਿਸੇ ਹੋਰ ਗਤੀਵਿਧੀ ਦੇ ਵਿੱਚ ਤਾਂ ਨਹੀਂ ਸ਼ਾਮਲ, ਕਿਉਂਕਿ ਦਿੱਲੀ 'ਚੋਂ ਇੱਕ ਵਕੀਲ ਬਕਾਇਦਾ ਇਹਨਾਂ ਨੇ ਗ੍ਰਿਫਤਾਰ ਵੀ ਕੀਤਾ ਸੀਗਾ। ਤਾਂ ਇਹ ਹੁਣ ਲਿੰਕ ਤਲਾਸ਼ ਰਹੇ ਨੇ ਕਥਿਤ ਤੌਰ ਤੇ ਕਿ ਹਾਂ ਕੋਈ ਨਾ ਕੋਈ ਕਲੂ ਮਿਲੇ, ਸਾਨੂੰ ਕਲੂ ਮਿਲੇ ਤਾਂ ਅਸੀਂ ਇਸ ਮਾਮਲੇ ਦੇ ਵਿੱਚ ਇਸ ਪੱਖ ਤੋਂ ਵੀ ਜਾਂਚ ਪੜਤਾਲ ਸ਼ੁਰੂ ਕਰੀਏ। ਤਾਂ ਹੀ ਵਕੀਲ ਜਿਹੜੇ ਵਿਰੋਧਤਾ ਕਰ ਰਹੇ ਨੇ ਕਿ ਤੁਸੀਂ ਸਾਡੇ ਪ੍ਰੋਫੈਸ਼ਨ ਦੇ ਵਿੱਚ ਜੋ ਸਾਡੀਆਂ ਡਿਊਟੀਆਂ ਨੇ ਜਾਂ ਜੋ ਸਾਡਾ ਕੰਮ ਕਰ ਰਿਹਾ, ਤੁਸੀਂ ਉਹਦੇ ਵਿੱਚ ਦਖਲ ਦੇ ਰਹੇ ਹੋ, ਸਾਡੇ ਕੰਮਕਾਰ ਨੂੰ ਪ੍ਰਭਾਵਿਤ ਕਰ ਰਹੇ ਹੋ।